बिस्मिल्लाहिर्रहमानिर्रहीम। रजीम चेंज ਨੂੰ 1 ਸਾਲ ਮੁਕੰਮਲ। ਕਪਤਾਨ ਨੂੰ ਵਜ਼ੀਰ ਆਜ਼ਮ ਬਣਨ ਦਾ ਇਸ਼ਾਰਾ ਮਿਲ ਗਿਆ ਹੈ। ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਪੀਡੀਐਮ ਸਰਕਾਰ ਚਕਰਾ ਕੇ ਰਹਿ ਗਈ ਹੈ। ਤਖਤ ਤੇ ਜਾਂ ਤਖਤਾ ਇਸ ਨੂੰ ਬਚਾਉਣ ਵਾਸਤੇ ਹਰ ਉਹ ਗੈਰ ਕਾਨੂੰਨੀ ਅਮਲ ਕਰਨ ਨੂੰ ਤਿਆਰ ਹੈ ਜਿਹਦੇ ਤੋਂ ਉਹਨਾਂ ਦੀ ਹਕੂਮਤ ਬਚ ਸਕੇ। ਇਲੈਕਸ਼ਨ ਨਾ ਕਰਾਉਣ ਦੀ ਲਲਕਾਰ ਤੇ ਅਦਲੀਆ ਤੇ ਪਾਕ ਫੌਜ ਨੂੰ ਬਦਨਾਮ ਕਰਨ ਦਾ ਵੀ ਮਨਸੂਬਾ ਤਿਆਰ। ਮੈਂ ਬਾਬੂ ਸਨਫੀਦੁਰ ਰਹਿਮਾਨ ਜਾਟ ਤੇ ਤੁਸੀਂ ਵੇਖ ਰਹੇ ਹੋ ਪੰਜਾਬੀ ਨਿਊਜ਼ ਤੇ ਸਾਡੇ ਨਾਲ ਮੌਜੂਦ ਹੋਣਗੇ ਸਜਾਦ ਕਾਜ਼ਮੀ ਸਾਹਿਬ। ਦਿਨ ਭਰ ਦੀ ਹੋਣ ਵਾਲੀ ਪੇਸ਼ਰਫਤ ਦੇ ਉੱਤੇ ਅਸੀਂ ਉਹਨਾਂ ਦਾ ਤਜਜ਼ੀਆ ਲਵਾਂਗੇ ਤੇ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਾਂਗੇ। अस्सलाम वालेकुम जी। वालेकुम। सजाद भाई की हाल है जी? ठीक हो जी मैं ठीक ठाक। अच्छा सजाद भाई, कल ਤੁਸੀਂ ਨੋਟ ਕੀਤਾ ਹੋਏਗਾ ਕਿ ਛੁੱਟੀ ਵਾਲੇ ਦਿਨ ਪੀਡੀਐਮ ਸਰਕਾਰ ਨੇ ਇੱਕ ਐਸਾ ਕੰਮ ਕੀਤਾ ਹੈ ਕਿ ਉਹਨਾਂ ਨੂੰ ਸਮਝ ਨਹੀਂ ਆ ਰਹੀ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਕਿ ਉਹ ਕਿਹੜੇ ਪਾਸੇ ਜਾਣ। ਹਰ ਉਹ ਗੈਰ ਕਾਨੂੰਨੀ ਕੰਮ ਕਰਨ ਨੂੰ ਤਿਆਰ ਹੋ ਚੁੱਕੇ ਨੇ ਕਿ ਜਿਹਦੀ ਵਜ੍ਹਾ ਤੋਂ ਬਸ ਉਹਨਾਂ ਦੀ ਹਕੂਮਤ ਬਚ ਜਾਏ। ਕੱਲ ਵਜ਼ੀਰ ਆਜ਼ਮ ਨੇ ਕਾਬੀਨਾ ਦਾ ਇਜਲਾਸ ਬੁਲਾਇਆ ਸੀ ਤੇ ਉਸ ਦੇ ਵਿੱਚ ਵੀ ਕੋਈ ਐਸਾ ਫੈਸਲਾ ਨਹੀਂ ਕਰ ਸਕੇ ਕਿ ਸੁਪਰੀਮ ਕੋਰਟ ਦੇ ਫੈਸਲੇ ਦੇ ਉੱਤੇ ਕੀ ਕਰਨਾ, ਅਮਲ ਕਰਨਾ ਹੈ ਜਾਂ ਇਨਕਾਰ ਕਰਨਾ ਹੈ। ਅੱਜ ਉਹਨਾਂ ਨੇ ਉਹ ਸਾਰਾ ਜਿਹੜਾ ਹੈ ਨਾ ਉਹ ਦੁਬਾਰਾ ਆਪਣਾ ਪਾਰਲੀਮਾਨ ਦੀ ਤਰਫ ਲੈ ਕੇ ਜਾ ਰਹੇ ਨੇ ਤੇ ਉਸ ਦੇ ਨਾਲ ਹੀ ਫਿਰ ਜਿਹੜਾ ਹੈ ਨਾ ਇੱਕ ਬੈਠਕ ਲੱਗੇਗੀ ਕਾਬੀਨਾ ਦੀ। बिल्कुल इंजी है कि मुसलसल 2 इजलास हो चुके हैं तो बिला नतीजा ਜਿਹੜੇ ਹਨ ਖਤਮ ਹੋ ਚੁੱਕੇ ਨੇ। ਹੁਣ ਤੀਜਾ ਇਜਲਾਸ ਹੋਣ ਜਾ ਰਿਹਾ ਹੈ। ਪਹਿਲੇ ਇਜਲਾਸ ਜਿਹੜੇ 2 ਹੋਏ ਨੇ ਉਹ ਵੀ ਰੂਟੀਨ ਤੋਂ ਹਟ ਕੇ ਇੱਕ ਛੁੱਟੀ ਵਾਲੇ ਦਿਨ ਵੀ ਇਜਲਾਸ ਬੁਲਾਇਆ ਗਿਆ ਸੀ। ਹੰਗਾਮੀ ਤੌਰ ਤੇ ਇਜਲਾਸ ਹੋਇਆ ਲੇਕਿਨ ਇੱਕ ਨੁਕਾਤੀ ਏਜੰਡਾ ਸੀ, ਉਹ ਏਜੰਡਾ ਜਿਹੜਾ ਹੱਲ ਨਹੀਂ ਹੋ ਸਕਿਆ, ਉਹਦੇ ਵਾਸਤੇ ਦੁਬਾਰਾ ਤਲਬ ਕੀਤਾ ਗਿਆ। ਹੁਣ ਦੇਖੋ ਕੱਲ ਪੂਰਾ ਦਿਨ ਹੀ ਅੱਜ ਜਿਹੜਾ ਪੂਰਾ ਦਿਨ ਹੈ ਹੰਗਾਮੀ ਤੌਰ ਤੇ ਚੀਜ਼ਾਂ ਚੱਲਣੀਆਂ ਨੇ। ਪਹਿਲੇ ਸੈਨੇਟ ਦਾ ਇਜਲਾਸ ਵੀ ਹੈ, ਕੌਮੀ ਅਸੈਂਬਲੀ ਦਾ ਇਜਲਾਸ ਵੀ ਹੈ, ਫਿਰ ਮੁਸ਼ਤਰਕਾ ਇਜਲਾਸ ਹੈ। ਮੀਟਿੰਗਾਂ ਚੱਲ ਰਹੀਆਂ ਨੇ ਲੇਕਿਨ ਕੁਝ ਹਾਸਿਲ ਤਲਬ ਨਹੀਂ ਹੋ ਰਿਹਾ। ਕਿਉਂਕਿ ਹਰ ਉਹ ਗੈਰ ਕਾਨੂੰਨੀ ਇਕਦਾਮ ਜਿਹੜਾ ਆਪ ਪਰਸਨਲੀ ਕਰਨਾ ਚਾਹੁੰਦੇ ਨੇ, ਪੀਡੀਐਮ ਵਾਲੇ ਬਤੌਰ ਖੁਦ ਐਜ਼ ਨਿਗਰਾਨ ਕਰਨਾ ਚਾਹੁੰਦੇ ਨੇ, ਉਹ ਹੁਣ ਕੋਸ਼ਿਸ਼ ਕਰ ਰਹੇ ਨੇ ਕਿ ਪਾਰਲੀਮੈਂਟ ਦੇ ਕੰਧੇ ਤੇ ਰੱਖ ਕੇ ਇਸਤੇਮਾਲ ਕੀਤਾ ਜਾਏ ਤਾਂ ਕਿ ਪਾਰਲੀਮੈਂਟ ਉੱਤੇ ਕੋਈ ਵੀ ਹੱਥ ਚੁੱਕਣ ਨੂੰ ਤਿਆਰ ਨਹੀਂ ਹੋਏਗਾ ਕਿਉਂਕਿ ਇੱਕ ਅਦਾਰਾ ਹੈ। ਉਹ ਇਸ ਤਰ੍ਹਾਂ ਹੀ ਇਦਾਰੇ ਨੂੰ ਯੂਟਿਲਾਈਜ਼ ਕੀਤਾ ਜਾ ਰਿਹਾ ਹੈ ਗੈਰ ਕਾਨੂੰਨੀ ਇਕਦਾਮਾਤ ਵਾਸਤੇ। ਲੇਕਿਨ ਇਹ ਤੁਹਾਡੇ ਸਾਹਮਣੇ ਸਿਚੁਏਸ਼ਨ ਹੈ ਕਿ ਇਸ ਤੋਂ ਕਬਲ ਵੀ ਕੋਸ਼ਿਸ਼ ਹੁੰਦੀ ਹੈ ਉਹਨਾਂ ਦੀ ਕਿ ਵਫਾਕੀ ਕਾਬੀਨਾ ਨੂੰ ਯੂਟਿਲਾਈਜ਼ ਕੀਤਾ ਜਾਏ ਤਾਂ ਕਿ ਵਫਾਕੀ ਕਾਬੀਨਾ ਯੂਨਾਨਿਮਸ ਡਿਸੀਜਨ ਲੈ ਰਹੀ ਹੈ ਕਿ ਜਿਹਦੇ ਵਿੱਚ ਉਹ ਬਿਆਨ ਦੇ ਸਕਣ ਕਿ ਇਸ ਮੁਸ਼ਤਰਕਾ ਇਜਲਾਸ ਬੁਲਾਇਆ ਸੀ ਉਹਦੇ ਵਿੱਚ ਅਸੀਂ ਇਹ ਫੈਸਲਾ ਕੀਤਾ ਹੈ। ਉਸ ਤੋਂ ਪਹਿਲੇ ਅਸੀਂ ਵਫਾਕੀ ਕਾਬੀਨਾ ਦਾ ਇਜਲਾਸ ਬੁਲਾਇਆ ਸੀ ਉਹਦੇ ਵਿੱਚ ਅਸੀਂ ਫੈਸਲਾ ਕੀਤਾ ਸੀ ਤੇ ਉਸ ਤੋਂ ਬਾਅਦ ਸਾਰਿਆਂ ਮਿਲ ਕੇ ਮੁਲਕ ਵਾਸਤੇ ਕੋਸ਼ਿਸ਼ ਕੀਤੀ ਸੀ ਕਿ ਹੋਏ। ਇਹਦੇ ਵਾਸਤੇ ਫਰੇਮਿੰਗ ਕੀਤੀ ਜਾ ਰਹੀ ਹੈ ਕਿ ਸੁਪਰੀਮ ਕੋਰਟ ਜਿਹੜਾ ਪ੍ਰੈਕਟਿਸ ਐਂਡ ਪ੍ਰੋਸੀਜਰ ਬਿੱਲ ਜਿਹੜਾ ਹੈ ਉਹ ਆਪਣਾ ਅੱਜ ਇਹ ਪੇਸ਼ ਕਰਨਗੇ ਮੁਸ਼ਤਰਕਾ ਇਜਲਾਸ ਦੇ ਵਿੱਚ। ਕਿ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਸੁਪਰੀਮ ਕੋਰਟ ਇੱਕ ਜਿਹੜੇ ਉਸਦੇ ਆਪਣੇ ਕਾਨੂੰਨ ਨੇ ਉਹਨਾਂ ਦੇ ਉੱਤੇ ਉਹ ਇੰਪਲੀਮੈਂਟੇਸ਼ਨ ਕਰਵਾਉਂਦੇ ਨੇ ਤੇ ਇਹਨਾਂ ਕੋਲ ਇਹ ਇਖਤਿਆਰ ਹੈ ਕਿ ਉਹ ਆਪਣਾ ਉਹਦੇ ਵਿੱਚ ਕੋਈ ਤਰਮੀਮ ਕਰ ਸਕਣ? ਦੇਖੋ ਹੁਣ 2 ਚੀਜ਼ਾਂ ਆ ਰਹੀਆਂ ਨੇ। ਇੱਕ ਤਾਂ ਤੁਸੀਂ ਜਿਹੜੀ ਡਿਸਕਸ ਕਰ ਲਿਆ ਸੁਪਰੀਮ ਕੋਰਟ ਦਾ ਪ੍ਰੋਸੀਜਰਲ ਬਿੱਲ ਹੈ, ਰੂਲਸ ਐਂਡ ਪ੍ਰੋਸੀਜਰ ਬਿੱਲ ਜਿਹੜਾ ਵਾਪਸ ਕੀਤਾ ਸਦਰ ਸਾਹਿਬ ਨੇ ਵਾਪਸ ਕੀਤਾ ਸੀ ਤਫਸੀਲਾਤ ਲਾ ਕੇ। ਹੁਣ ਉਹਦੇ ਉੱਤੇ ਅਮੈਂਡਮੈਂਟ ਕਰਕੇ ਉਹਨੂੰ ਦੁਬਾਰਾ ਪੇਸ਼ ਕੀਤਾ ਜਾ ਰਿਹਾ ਤੇ ਕੋਸ਼ਿਸ਼ ਕੀਤੀ ਜਾਏਗੀ ਕਿ ਮੁਸ਼ਤਰਕਾ ਇਜਲਾਸ ਨੂੰ ਪਾਸ ਆਊਟ ਕਰਾ ਲਿਆ ਜਾਏ। ਲੇਕਿਨ ਨਾਲ ਇੱਕ ਹੋਰ ਕੰਮ ਕਰ ਰਹੇ ਨੇ, ਉਹ ਕੰਮ ਕਰ ਰਹੇ ਨੇ ਤੋਹੀਨੇ ਅਦਾਲਤ ਦਾ ਜਿਹੜਾ ਹੈ ਉਹਦੇ ਵਿੱਚ ਰੂਲ ਰੈਗੂਲੇਸ਼ਨ 'ਚੋਂ ਅਮੈਂਡਮੈਂਟ ਕਰਨ ਜਾ ਰਹੇ ਨੇ। ਉਹਦੇ ਵਿੱਚ ਜਿਹੜਾ ਸੁਮੋਟੋ ਦਾ ਇਖਤਿਆਰ ਪਹਿਲੇ ਉਹ ਚੱਲ ਰਿਹਾ ਸੀ ਪ੍ਰੋਸੀਜਰਲ ਕਾਨੂੰਨ 'ਚੋਂ ਤੇ ਹੁਣ ਕੋਸ਼ਿਸ਼ ਕਰ ਰਹੇ ਨੇ ਕਿ ਸੁਪਰੀਮ ਜੁਡੀਸ਼ੀਅਲ ਕੌਂਸਲ ਨੂੰ ਮੁਤਾਜ਼ਾ ਬਣਾਇਆ ਜਾਏ। ਉਹਦੇ ਵਿੱਚ ਤਕਰੀਰ ਦੇ ਮੁਤਾਲਿਕ ਜਿਹੜਾ ਆਪਣੀ ਬੁਨਿਆਦ ਦਾ ਇੱਕ ਕਿਸਮ ਦੀ ਤਰਮੀਮ ਪਾਈ ਜਾਏ ਤੇ ਆਰਟੀਕਲ 204 ਨੂੰ ਅਮੈਂਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਹਦੀ ਕੋਸ਼ਿਸ਼ ਕੀਤੀ ਜਾਏਗੀ ਕਿ ਜਿਹੜਾ ਹੈ ਰੂਲ ਆਫ ਬਿਜ਼ਨਸ ਨੂੰ ਉਹਨੂੰ ਥੋੜਾ ਚੇਂਜ ਕੀਤਾ ਜਾਏ। ਤੇ ਲੇਕਿਨ ਮੇਰੇ ਜਿਹੜੇ ਕਾਨੂੰਨ ਦੇ ਹਵਾਲੇ ਨਾਲ ਮੇਰੀ ਗੱਲ ਹੋਈ ਸੀ ਕੁਝ ਲੋਕਾਂ ਨਾਲ, ਤੋਂ ਮੈਨੂੰ ਦੱਸ ਰਹੇ ਸਨ ਕਿ ਆਰਟੀਕਲ 209 ਇਸ ਚੀਜ਼ ਵਾਜ਼ੇ ਹੈ ਕਿ ਸੁਪਰੀਮ ਜੁਡੀਸ਼ੀਅਲ ਕੌਂਸਲ ਦੇ ਬਾਰੇ में कोई अमेंडमेंट अगर कर दी है पार्लियामान तो पूरी तरह इंप्लीमेंट नहीं हो सकेगी। आईनी जी पावर मिली हुई है अदलिया को वापस नहीं हो सकेगी क्योंकि अपने रूल जजेस खुद ही बनाते हैं। अगर ये कुछ करन की गैर आईनी कदम तो उसके वास्ते एक नवा एक बहरान जो जन्म लै सकता है। ਇਹਦਾ ਮਤਲਬ ਤਾਂ ਇਹ ਹੋਏਗਾ ਫਿਰ ਜਿਹੜੀ ਵੀ ਹਕੂਮਤ ਆਏਗੀ ਉਹ ਆਪਣੇ ਫਾਇਦੇ ਵਾਸਤੇ ਕਾਨੂੰਨ ਦੇ ਨਾਲ ਛੇੜਛਾੜ ਕਰਦੀ ਰਹੇਗੀ। ਬਸ ਸਿਰਫ ਉਹ ਜਿਹੜੇ ਇਸ ਟਾਈਮ ਆਇਨ ਬਣਿਆ ਹੈ ਜਾਂ ਕਾਨੂੰਨ ਬਣੇ ਨੇ ਆਵਾਮ ਦੇ ਫਾਇਦੇ ਵਾਸਤੇ ਬਣੇ ਨੇ, ਇਹ ਉਹਨਾਂ ਨੂੰ ਜਿਹੜਾ ਆਪਣੇ ਜਿਹੜੇ ਜ਼ਾਤੀ ਫਾਇਦੇ ਵਾਸਤੇ ਇਸਤੇਮਾਲ ਕਰਿਆ ਕਰਨਗੇ। ਬਿਲਕੁਲ ਇੰਝ ਲੱਗ ਰਿਹਾ ਬਜ਼ਾਰ ਤੇ ਕਿ ਹੁਣ ਜਿਹੜੇ ਅਦਾਰੇ ਨੇ ਉਹ ਜ਼ਾਤੀ ਮਲਕੀਅਤ ਬਣ ਚੁੱਕੇ ਨੇ ਤੇ ਜ਼ਾਤੀ ਜਿਵੇਂ ਤੁਸੀਂ ਕਹਿ ਸਕਦੇ ਹੋ ਕਿ ਮਾਡਲ ਟਾਊਨ ਵਾਲਾ ਘਰ ਬਣਿਆ ਇੰਝ ਬਣਿਆ ਉਹਨੇ ਕਿ ਆਪਣੇ ਹਰ ਤਰ੍ਹਾਂ ਤਰੀਕੇ ਨਾਲ ਇਸਤੇਮਾਲ ਕਰ ਰਹੇ ਨੇ, ਅਦਾਰਿਆਂ ਨੂੰ ਲੜਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਅਗਰ ਥੋੜੀ ਪਰਸਨਲ ਕੋਈ ਨਾ ਹੈ, ਪਰਸਨਲ ਥੋੜੀ ਕੋਈ ਰਾਏ ਉਹਨੂੰ ਵੀ ਤੁਸੀਂ ਯੂਟਿਲਾਈਜ਼ ਕਰੋ ਲੇਕਿਨ ਕਿਸੇ ਅਦਾਰੇ ਨੂੰ ਅਦਾਰੇ ਦੇ ਖਿਲਾਫ ਖੜਾ ਨਾ ਕਰੋ ਕਿਉਂਕਿ ਉਸ ਅਦਾਰੇ ਦੇ ਪਹਿਲੇ ਕੋਈ ਹੋਰ ਉੱਥੇ ਰਹਿੰਦੇ ਸਨ ਤੇ ਬਾਅਦ 'ਚ ਕਿਸੇ ਹੋਰ ਆਉਣਾ ਹੈ ਤੇ ਤੁਸੀਂ ਮੁਤਾਜ਼ਾ ਬਣਾ ਦੋਗੇ ਤਾਂ ਕੌਣ ਉਹਦੇ ਤੇ ਇਤਮਾਦ ਕਰੇਗਾ? ਤੇ ਤੁਸੀਂ ਕੱਲ ਇੱਕ ਖਬਰ ਵੀ ਬ੍ਰੇਕ ਕੀਤੀ ਸੀ ਆਪਣਾ ਇਲੈਕਸ਼ਨ ਕਮਿਸ਼ਨ ਦੇ ਹਵਾਲੇ ਦੇ ਨਾਲ ਕਿ ਇਲੈਕਸ਼ਨ ਕਮਿਸ਼ਨ ਦੇ ਵੀ ਜਿਹੜਾ ਉਹਦੇ ਵਿੱਚ ਵੀ ਆਈਨੀ ਤਰਮੀਮ ਲੈ ਕੇ ਆਈ ਜਾ ਰਹੀਆਂ ਨੇ ਤੇ ਉਸ ਤਰਮੀਮ ਦੇ ਵਿੱਚ ਜਿਹੜਾ ਸਦਰ ਦਾ ਜਿਹੜਾ ਇਖਤਿਆਰ ਜਿਹੜਾ ਹੈ ਨਾ ਉਹ ਵੀ ਆਪਣਾ ਖਤਮ ਕਰ ਰਹੇ ਨੇ ਕਿ ਜਿਹੜਾ ਮਤਲਬ ਸਦਰ ਜਿਹੜੇ ਡੇਟ ਦਿੰਦਾ ਹੈ। ਬਿਲਕੁਲ ਜੀ ਹੈ ਕਿ ਇਲੈਕਸ਼ਨ ਐਕਟ ਜਿਹੜਾ ਹੈ 2017 ਦਾ ਉਹਦੇ ਵਿੱਚ ਅਮੈਂਡਮੈਂਟ ਲੈ ਕੇ ਆ ਰਹੇ ਨੇ
ਤੇ ਇਹ ਡਰਾਫਟ ਤਿਆਰ ਹੋ ਚੁੱਕਾ ਹੈ ਇਲੈਕਸ਼ਨ ਕਮਿਸ਼ਨ 58 ਤਰਫੋਂ। ਮੇਰੇ ਖਿਆਲ 'ਚ 58 1 ਜਾਂ 57 ਹੈ 57 ਹੈ ਤੇ 58 ਹੈ, ਦੋ 57 3 ਹੈ ਤੇ 58 1 ਹੈ। ਇਹਨਾਂ ਦੋਵਾਂ ਚ ਅਮੈਂਡਮੈਂਟ ਕੀਤੀ ਜਾ ਰਹੀ ਸੈਕਸ਼ਨ 'ਚੋਂ। ਇਹਨਾਂ ਦੇ ਵਿੱਚ ਮਤਨ ਇਹ ਸੀ ਅਲੱਗ-ਅਲੱਗ, ਇਹ ਦੋ ਨੇ। ਇੱਕ ਹੈ ਕਿ ਉਹਦੇ ਵਿੱਚ 57 ਵਿੱਚ ਇਹ ਹੈ ਕਿ ਜਿਹੜਾ ਰੂਲ ਆਫ ਬਿਜ਼ਨਸ ਦੇ ਤਹਿਤ ਜਿਹੜਾ ਹੈ ਸ਼ਡਿਊਲ ਦਾ ਜਿਹੜਾ ਐਲਾਨ ਹੈ ਉਸ ਕਰੇਗੀ ਇਲੈਕਸ਼ਨ ਕਮਿਸ਼ਨ ਕਰੇਗਾ, ਤੇ ਉਹਦੇ ਵਿੱਚ ਕਿਸੇ ਮੌਕੇ ਤੇ ਵੀ ਜਾ ਕੇ ਅਮੈਂਡਮੈਂਟ ਕਰ ਸਕਦਾ ਹੈ। ਉਹਨੂੰ ਤਬਦੀਲੀ ਕੀਤੀ ਜਾ ਰਹੀ ਹੈ ਤੇ ਉਸ ਤੋਂ ਨਾਲ 58 ਦੇ ਵਿੱਚ ਜਿਹੜਾ ਇਖਤਿਆਰ ਸੀ ਉਹ ਇਖਤਿਆਰ ਸੀ ਸਦਰ ਕੋਲ ਕਿ ਉਹ ਮਸ਼ਵਰਤ ਕਰੇਗਾ ਤੇ ਉਸ ਤੋਂ ਬਾਅਦ ਡੇਟ ਦੇ ਸਕੇਗਾ, ਲੇਕਿਨ ਉਹਨੂੰ ਅਮੈਂਡਮੈਂਟ ਕੀਤੀ ਜਾ ਰਿਹਾ ਤੇ ਸਾਰੇ ਦੇ ਸਾਰੇ ਜਿਹੜੀ ਪਾਵਰ ਇਲੈਕਸ਼ਨ ਕਮਿਸ਼ਨ ਨੂੰ ਦੇਣ ਜਾ ਰਹੇ ਨੇ ਤਾਂ ਕਿ ਸਦਰ ਦਾ ਰੌਲਾ ਹੀ ਮੁੱਕ ਜਾਏ। ਤੇ ਇਹਦਾ ਮਤਲਬ ਇਹ ਹੈ ਕਿ ਜਦੋਂ ਇਲੈਕਸ਼ਨ ਕਮਿਸ਼ਨ ਚਾਹੇਗਾ ਉਦੋਂ ਹੀ ਇੰਤਖਾਬਾਤ ਹੋਣਗੇ। ਉਹਦੀ ਮਰਜ਼ੀ ਹੋਏਗੀ ਕਿ ਉਹ ਸ਼ਡਿਊਲ ਵਾਪਸ ਲੈ ਲੇ, ਉਹਦੀ ਮਰਜ਼ੀ ਹੋਏਗੀ ਕਿ ਉਹ ਸ਼ਡਿਊਲ ਜਾਰੀ ਕਰ ਬਿਲਕੁਲ ਐਗਜ਼ੈਕਟਲੀ ਇਹੀ ਸਾਰਾ ਕੰਮ ਹੋ ਰਿਹਾ ਹੈ। ਤੇ ਫਿਰ ਆਇੰਦਾ ਤੇ ਇਹਦੇ ਵਿੱਚ ਕੋਈ ਅਮਲ ਦਖਲ ਰਹਿ ਨਹੀਂ ਫਿਰ ਜਾਏਗਾ। ਸਰ ਦੇਖੋ ਨਾ, ਲੌਂਡੀ ਆਪਣੀ ਘਰ ਦੀ ਬਣਾ ਕੇ ਰੱਖੀ ਨਾ, ਕਾਨੂੰਨਾਂ ਦੀ ਸ਼ਾਹੀ ਕੋਈ ਨਹੀਂ। ਆਇਨ ਇੱਕ ਮੁਕੱਦਸ ਕਿਤਾਬ ਸੁਣਦੇ ਸਾਂ, ਬੜੇ ਪੀਪਲਸ ਪਾਰਟੀ ਦੇ ਲੋਕ ਕਰਦੇ ਸਨ ਕਿ ਅਸੀਂ ਬੜੀ ਮਿਹਨਤ ਕਰਕੇ ਬਣਾਇਆ ਪਾਰਲੀਮੈਂਟ। ਵੇਖੋ ਪਾਰਲੀਮੈਂਟ ਨੂੰ ਵੀ ਮਾਸ਼ਾਅੱਲਾ ਨਾਲ ਪਾਕਿਸਤਾਨ ਦੇ ਆਇਨ ਨੂੰ ਵੀ ਅੱਜ ਦਾ ਇੱਕ ਬੜਾ ਅਹਿਮ ਦਿਨ ਹੈ ਕਿ 75 ਸਾਲ ਉਹਨੂੰ ਵੀ ਹੋਣ ਜਾ ਰਹੇ ਨੇ, ਜਿਹੜਾ ਪਹਿਲਾਂ ਬਣਾਇਆ ਗਿਆ ਸੀ ਉਹਨੂੰ ਹੋਣ ਜਾ ਰਹੇ ਨੇ। ਨਾਲ ਵੇਖੋ ਸਿਚੁਏਸ਼ਨ ਅਗਰ ਉਸ ਸਾਈਡ ਤੋਂ ਵੇਖੋ ਨਾ, ਪਾਰਲੀਮੈਂਟ ਤੁਸੀਂ ਆਇਨ ਕਰਦੇ ਹੋ, ਆਇਨ ਦੇ ਉੱਤੇ ਅਮਲ ਦਰਾਮਦ ਕਿਸ ਹੱਦ ਤੱਕ ਹੈ, ਮਰਜ਼ੀ ਦੀ ਤੁਸੀਂ ਅਮੈਂਡਮੈਂਟ ਕਰਦੇ ਹੋ। ਇਤਨੀ ਅਮੈਂਡਮੈਂਟਸ ਹੋ ਚੁੱਕੀਆਂ ਨੇ, ਮੈਨੂੰ ਲੱਗਦਾ ਹੁਣ ਨਵਾਂ ਬੜੇ ਮਾਜ਼ਰਤ ਨਾਲ ਹੈ ਕਿ ਨਵਾਂ ਕਾਨੂੰਨ ਬਣਾ ਲਓ, ਕਿ ਨਵਾਂ ਆਇਨ ਦੁਬਾਰਾ ਬਣਵਾ ਲਓ। ਕਿਉਂ ਅਗਰ ਤੁਸੀਂ ਇਤਨੀ ਅਮੈਂਡਮੈਂਟ ਤੇ ਕਰਨੀ, ਤੁਹਾਡੇ ਕੋਲ ਸਮਝ ਹੀ ਤੁਹਾਨੂੰ ਆਉਂਦੀ ਕਿਸੇ ਅਮੈਂਡਮੈਂਟ ਆਪਣੀ ਮਰਜ਼ੀ ਨਾਲ ਕਰ ਰਿਹਾ। ਜਿਹੜੀ ਹੁਕੂਮਤ ਆਉਂਦੀ ਹੈ ਆਪਣੀ ਮਰਜ਼ੀ ਨਾਲ ਅਮੈਂਡਮੈਂਟ ਕਰਦੀ ਹੈ, ਦਾਇਰੇ ਨਾਲ ਖੇਡ ਰਹੀ ਹੈ, ਮੁਲਕ ਨਾਲ ਖੇਡ ਰਹੀ ਹੈ, ਖਿਲਵਾੜ ਕਰ ਰਹੀ ਹੈ। ਇਸ ਤਰ੍ਹਾਂ ਸਿਚੁਏਸ਼ਨ ਚਲਦੀ ਥੋੜੀ ਨਜ਼ਰ ਆਏਗੀ। ਕੱਲ ਪੀਡੀਐਮ ਜਮਾਤਾਂ ਦੇ ਸਰਬਰਾਹ ਜਿਹੜੇ ਨਵਾਜ਼ ਸ਼ਰੀਫ, ਮੌਲਾਨਾ ਫਜ਼ਲੁਰ ਰਹਿਮਾਨ ਤੇ ਆਸਿਫ ਅਲੀ ਜ਼ਰਦਾਰੀ, ਉਹਨਾਂ ਦੇ ਦਰਮਿਆਨ ਇੱਕ ਟੈਲੀਫੋਨਿਕ ਰਾਬਤਾ ਹੋਇਆ ਹੈ। ਉਹਨਾਂ ਨੇ ਵੀ ਇਸੇ ਦੇ ਉੱਤੇ ਇਤਫਾਕ ਕੀਤਾ ਹੈ ਕਿ ਅਦਲੀਆ ਦਾ ਕਿਰਦਾਰ ਮਹਿਦੂਦ ਕਰਨ ਵਾਸਤੇ ਜਿਹੜਾ ਸਾਰਾ ਮਾਮਲਾ ਪਾਰਲੀਮਾਨ ਦੇ ਵਿੱਚ ਲੈ ਕੇ ਜਾਇਆ ਜਾਵੇ। ਉੱਥੇ ਫਿਰ ਇਹ ਵੀ ਆਪਣਾ ਗੱਲਬਾਤ ਹੋਈ ਹੈ ਕਿ ਆਸਿਫ ਅਲੀ ਜ਼ਰਦਾਰੀ ਸਾਹਿਬ ਕਹਿ ਰਹੇ ਕਿ ਅਸੀਂ ਜਿਹੜਾ ਚੀਫ ਜਸਟਿਸ ਸਾਹਿਬ ਦੇ ਖਿਲਾਫ ਜਿਹੜਾ ਨਹੀਂ ਜਾਵਾਂਗੇ, ਤੇ ਅਗਰ ਤੇ ਪਾਰਲੀਮੈਂਟ ਇਸ ਨੂੰ, ਕਿਉਂਕਿ ਪਾਰਲੀਮੈਂਟ ਸੁਪਰੀਮ ਅਦਾਰਾ ਹੈ, ਅਗਰ ਪਾਰਲੀਮੈਂਟ ਇਹ ਕੰਮ ਕਰਦੀ ਹੈ ਤੇ ਅਸੀਂ ਗਵਰਨਮੈਂਟ ਦੇ ਨਾਲ ਹੋਵਾਂਗੇ। ਦੇਖੋ ਇਸ ਹਵਾਲੇ ਨਾਲ ਵਾਕਈ ਬੜੇ ਅੱਛਾ ਪਤਾ ਖੇਡ ਰਹੀ ਪੀਪਲਸ ਪਾਰਟੀ। ਮੈਂ ਇਸ ਵਾਕਈ ਸਮਝਦਾ ਕਿ ਅੱਛਾ ਪਤਾ ਹੈ। ਕਿਉਂਕਿ ਕੋਈ ਵੀ ਇਦਾਰੇ ਦੇ ਖਿਲਾਫ ਤੁਸੀਂ ਜਾਂਦੇ ਹੋ, ਸਰਬਰਾਹ ਦੇ ਖਿਲਾਫ ਜਾਂਦੇ ਹੋ, ਪੂਰਾ ਇਦਾਰਾ ਤੁਹਾਡੇ ਖਿਲਾਫ ਖੜਾ ਹੁੰਦਾ। ਲੇਕਿਨ ਇਸ ਵਕਤ ਬਦਕਿਸਮਤੀ ਹੈ ਕਿ ਇਦਾਰੇ ਤਕਸੀਮ ਕੀਤੀ ਗਈ, ਜਿਹਨੂੰ ਸੁਪਰੀਮ ਕੋਰਟ ਦੇ ਚੀਫ ਜਸਟਿਸ ਸਾਹਿਬ ਹੁਣ ਫਿਲ ਅਪ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਜਿਹੜਾ ਕਾਫੀ ਤੱਕ ਕਾਮਯਾਬ ਵੀ ਹੋ ਜਾਣਗੇ ਉਮੀਦ ਹੈ। ਲੇਕਿਨ ਉਸ ਦੀ ਦੂਜੀ ਤਰਫ ਤੁਸੀਂ ਅਗਰ ਵੇਖਦੇ ਹੋ ਕਿ ਪਾਰਲੀਮੈਂਟ ਜਿਹੜਾ ਰੋਲ ਅਦਾ ਕਰ ਰਹੀ ਹੈ, ਜਿਹੜੀ ਥੋੜੀ ਟੈਲੀਫੋਨਿਕ ਰਾਬਤੇ ਦੀ ਗੱਲ ਕੀਤੀ, ਉਹਦੇ ਵਿੱਚ ਵੀ ਇਹ ਤੈਅ ਪਾਇਆ ਕਿ ਫੰਡਸ ਅਸੀਂ ਫਰਾਹਮ ਕਰਨੇ ਨਹੀਂ। ਹੁਣ ਉਸ ਹਵਾਲੇ ਨਾਲ ਅਸੀਂ ਕੀ ਕਾਨੂੰਨ ਸਾਜ਼ੀ ਕਰੀਏ ਸਾਡੇ ਕੰਟੈਂਪਟ ਆਫ ਕੋਰਟ ਨਾ ਲੱਗੇ, ਕਿਉਂਕਿ 10 ਤਾਰੀਖ ਦਾ ਟਾਈਮ ਦਿੱਤਾ ਹੈ ਸੀ ਸੁਪਰੀਮ ਕੋਰਟ ਨੇ ਕਿ ਤੁਸੀਂ 10 ਤਾਰੀਖ ਤੱਕ ਫੰਡ 21 ਅਰਬ ਦੇ ਡਿਲੀਵਰ ਕਰਨੇ ਨੇ। ਹੁਣ ਤੇ ਚੰਦ ਘੰਟੇ ਬਾਕੀ ਨੇ ਨਾ। ਅਗਰ ਅੱਜ ਰਾਤ ਤੱਕ ਜਿਹੜਾ ਹੈ ਅਗਰ ਇਹ ਫੰਡ ਨਹੀਂ ਦਿੰਦੇ ਤੇ ਫਿਰ ਤਾਂ ਤੋਹੀਨੇ ਅਦਾਲਤ ਲੱਗੇਗੀ। ਸ਼ਬਾਜ਼ ਸ਼ਰੀਫ ਜਾਂ ਫਿਰ ਘਰ ਜਾਣਗੇ ਜਾਂ ਫਿਰ ਅੱਜ ਫੰਡ ਆਪਣਾ ਜਾਰੀ ਕਰਨਗੇ। ਬਿਲਕੁਲ 11 ਤਾਰੀਖ ਨੂੰ ਰਿਪੋਰਟ ਜਮ੍ਹਾਂ ਕਰਾਣੀ ਹੈ ਇਲੈਕਸ਼ਨ ਕਮਿਸ਼ਨ ਇਸ ਹਵਾਲੇ ਨਾਲ ਕਿ ਤੁਹਾਨੂੰ ਫੰਡ ਮਿਲੇ ਨੇ, ਨਹੀਂ ਮਿਲੇ, ਜਾਂ ਕੀ ਖਤੋ ਖਤਾਬਤ ਹੋਈ ਹੈ। ਤੇ ਇਲੈਕਸ਼ਨ ਕਮਿਸ਼ਨ ਨੇ ਸ਼ੁਰੂ ਤੋਂ ਮੌਕਫ ਲੈ ਲਿਆ ਸੀ ਕਿ ਅਸੀਂ ਖਤ ਖਤਾਬਤ ਨਹੀਂ ਕਰਾਂਗੇ, ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਸਾਨੂੰ ਜਵਾਬ ਦੇਣ। ਤੇ ਉਸ ਤੋਂ ਬਾਅਦ ਉਹਨੇ ਜਵਾਬ ਨਹੀਂ ਦਿੱਤਾ। ਫਿਲਹਾਲ ਤੱਕ ਕੋਈ ਫੰਡ ਡਿਲੀਵਰ ਨਹੀਂ ਹੋਏ। ਤਾਂ ਹੁਣ ਇਲੈਕਸ਼ਨ ਕਮਿਸ਼ਨ ਦੀ ਕੋਸ਼ਿਸ਼ ਹੋਏਗੀ ਕਿ ਜਿਹੜਾ ਜਵਾਬ ਹੈ ਉਹ ਬਣਾ ਕੇ ਸੁਪਰੀਮ ਕੋਰਟ ਦੇ ਜਿਹਨਾਂ ਨੂੰ ਪਹੁੰਚਾ ਦਿੱਤਾ ਜਾਏ, ਰਜਿਸਟਰਾਰ ਨੂੰ ਦੇ ਦਿੱਤਾ ਜਾਏ, ਤਾਂ ਕਿ ਉਸ ਤੋਂ ਬਾਅਦ ਦੁਬਾਰਾ ਉਹ ਰੂਲ ਆਫ ਬਿਜ਼ਨਸ ਦਾ ਹਿੱਸਾ ਬਣ ਜਾਏ। ਲੇਕਿਨ ਮੈਨੂੰ ਨਜ਼ਰ ਇਹ ਆ ਰਿਹਾ ਕਿ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ, ਅਮੈਂਡਮੈਂਟ ਜਿਹੜੀ ਲੈ ਕੇ ਆ ਰਹੇ ਨੇ ਉਹ ਇसी ਤਨਾਜ਼ੁਰ 'ਚ ਲੈ ਕੇ ਆ ਰਹੇ ਨੇ ਕਿ ਕਿਸੇ ਵੀ ਮੌਜੂ ਉੱਤੇ ਤਹਿਰੀਰੀ ਜਵਾਬ ਜਾਂ ਏਜੰਸੀ ਦੀ ਰਿਪੋਰਟ ਦੇ ਮੁਤਾਬਿਕ ਤੁਸੀਂ ਕਿਸੇ ਵਕਤ ਵੀ ਤੁਸੀਂ ਗੈਰ ਜਿਹੜਾ ਆਈਨੀ ਕੰਮ ਉਹ ਵੀ ਕਰ ਸਕਦੇ ਹੋ, ਯਾਨੀ ਕਿ ਤੁਸੀਂ ਤੋਹੀਨ ਅਦਾਲਤ ਥੋੜੀ ਮਰਤਕਬ ਨਹੀਂ ਹੋਗੇ ਅਗਰ ਤੁਸੀਂ ਕੋਈ ਰਿਪੋਰਟ। ਮੈਨੂੰ ਤਾਂ ਲੱਗ ਰਿਹਾ ਹੈ ਕਿ ਮੁਸਲਿਮ ਲੀਗ ਨੂਨ ਤੇ ਪੀਡੀਐਮ ਦੀ ਜਿਹੜੀ ਦੂਸਰੀ ਜਮਾਤਾਂ ਨੇ, ਉਹਨਾਂ ਨੂੰ ਇਹ ਪਤਾ ਚੱਲ ਚੁੱਕਿਆ ਹੈ ਕਿ ਫੈਸਲਾ ਜਿਹੜਾ ਹੈ ਆ ਗਿਆ, ਉਹਦੇ ਉੱਤੇ ਸੁਪਰੀਮ ਕੋਰਟ ਹਰ ਸੂਰਤ ਇੰਪਲੀਮੈਂਟ ਕਰਵਾਏਗੀ। ਇਸ ਤੋਂ ਪਹਿਲੇ ਇਹਨਾਂ ਨੇ ਸਾਰੇ ਜੱਜਾਂ ਦੇ ਖਿਲਾਫ ਜਿਹੜਾ ਕਿਸੇ ਦੀ ਆਡੀਓ ਲੀਕ ਕੀਤੀਆਂ, ਕਿਸੇ ਦੇ ਉੱਤੇ ਮਤਲਬ ਕਿ ਇਲਜ਼ਾਮਾਤ ਲਗਾਏ। ਕੱਲ ਤੇ ਸਾਬਕ ਡਿਪਟੀ ਸਪੀਕਰ ਜਿਹੜੇ ਨੇ ਕੌਮੀ ਅਸੈਂਬਲੀ ਦੇ ਮੁਰਤਜ਼ਾ ਜਵੇਦ ਅਬਾਸੀ, ਉਹਨਾਂ ਨੇ ਤੇ ਹੱਦ ਹੀ ਕਰ ਦਿੱਤੀ। ਉਹਨਾਂ ਨੇ ਤੇ ਚੀਫ ਸਾਹਿਬ ਨੂੰ ਨੰਗੀਆਂ ਗਾਲਾਂ ਜਿਹੜੀਆਂ ਕੱਢੀਆਂ ਨੇ, ਜਿਨ੍ਹਾਂ ਦੀ ਰਾਤੀ ਇੱਕ ਵੀਡੀਓ ਵੀ ਲੀਕ ਹੋਈ ਹੈ। ਵੇਖੋ ਬੜਾ ਬਦਕਿਸਮਤੀ ਹੈ, ਤੁਹਾਡੇ ਖਿਲਾਫ ਜੋ ਫੈਸਲਾ ਆਏ ਤੁਸੀਂ ਮੰਨਦੇ ਹੋ, ਤੁਸੀਂ ਮੁਬਾਰਕਾਂ ਦਿੰਦੇ ਹੋ, ਮਿਠਾਈਆਂ ਵੰਡਦੇ ਹੋ। ਤੁਹਾਡੇ ਅਗੇਂਸਟ ਕੋਈ ਫੈਸਲਾ ਆਉਂਦਾ ਤਾਂ ਤੁਸੀਂ ਮੰਨਣ ਨੂੰ ਤਿਆਰ ਨਹੀਂ ਹੁੰਦੇ। ਅਗਰ ਤੁਸੀਂ ਇੰਨੀ ਲੈ ਕੇ ਚੱਲਣਾ ਸਿਸਟਮ ਤਾਂ ਫਿਰ ਇੰਜ ਕਰੋ, ਅਦਾਲਤ ਚੁੱਕ ਕੇ ਤੁਸੀਂ ਮਾਡਲ ਟਾਊਨਸ਼ਿਪ ਕਰ ਲਓ, ਤੁਹਾਡੀ ਤਾਂ ਮਰਜ਼ੀ ਤੇ ਤੁਹਾਡੀ ਮਨਸ਼ਾ ਦੇ ਮੁਤਾਬਿਕ ਹੁੰਦੇ ਰਹਿਣਗੇ। ਕੋਈ ਕੰਮ ਨਹੀਂ ਨਾ ਹੋ ਰਿਹਾ, ਇਹਨਾਂ ਦੀ ਮਰਜ਼ੀ ਨਹੀਂ ਚੱਲ ਰਹੀ ਨਾ। ਅਸਲ ਹੁਣ ਇਹ ਇਹਨਾਂ ਦੀ ਇਹ ਹੈ ਕਿ ਇਸ ਸਿਚੁਏਸ਼ਨ 'ਚ ਇਸ ਹੱਦ ਤੱਕ ਹੋ ਚੁੱਕੇ ਨੇ, ਤਜ਼ਬਜ਼ਬ ਦੇ ਸ਼ਿਕਾਰ ਨੇ ਕਿ ਹੁਣ ਕਾਨੂੰਨ ਸਾਜ਼ੀ ਕਰ ਰਹੇ ਨੇ, ਹਰ ਉਹ ਹਰਬਾ ਇਸਤੇਮਾਲ ਕਰ ਰਹੇ ਨੇ ਜਿਹਦੇ ਵਾਸਤੇ ਹੁਕੂਮਤ ਬਚੀ ਰਹੇ। ਹੁਕੂਮਤ ਬਚਾ ਕੇ ਤੁਸੀਂ ਕਰਨਾ ਕੀ? ਤੁਹਾਡੇ ਕੋਲ ਨਾ ਪ੍ਰੋਗਰਾਮ ਹੈ, ਨਾ ਤੁਹਾਡੀ ਮੁਆਸ਼ੀ ਹਾਲਾਤ ਠੀਕ ਹੋ ਰਹੇ ਨੇ, ਨਾ ਤੁਹਾਨੂੰ ਕੋਈ ਫੰਡ ਦੇਣਾ ਤਿਆਰ ਹੋ ਰਿਹਾ ਹੈ, ਨਾ ਮੁਲਕ ਜਿਹੜਾ ਉਹ ਕਿਸੇ ਹੱਦ ਤੱਕ ਸਿੱਧਾ ਹੋਣ ਤਿਆਰ ਨਜ਼ਰ ਆਉਂਦਾ ਹੈ, ਨਾ ਕੋਈ ਫੰਡ ਦੇ ਰਿਹਾ, ਨਾ ਕੋਈ
ਟੈਕਸ ਦੇ ਰਿਹਾ ਹੈ, ਤੁਸੀਂ ਕਿਵੇਂ ਮੁਲਕ ਸਿੱਧਾ ਕਰਨਾ ਹੈ, ਤੁਸੀਂ ਕਿਵੇਂ ਕਿੰਨੇ ਲੰਮਾ ਤੁਸੀਂ ਸਟੇ ਕਰ ਸਕਦੇ ਹੋ, ਤੁਹਾਨੂੰ ਜਾਣਾ ਹੀ ਪਏਗਾ ਇੰਤਖਾਬਾਤ ਵਿੱਚ। ਉਸ ਤੋਂ ਪਹਿਲੇ ਅਗਰ ਤੁਸੀਂ ਕਿਉਂਕਿ ਹੁਣ ਬਾਜ਼ ਜਿਹੜੀ ਆਪਣਾ ਪੀਡੀਐਮ ਦੀ ਹੀ ਬਾਜ਼ ਜਿਹੜੀ ਜਮਾਤਾਂ ਨੇ ਉਹ ਇਸ ਹੱਦ ਤੱਕ ਤਿਆਰ ਹੋ ਚੁੱਕੀਆਂ ਨੇ। ਉਹ ਕਹਿੰਦੇ ਨੇ ਕਿ ਤੋਹੀਨੇ ਅਦਾਲਤ ਬਚਣ ਵਾਸਤੇ ਕਿ ਤੁਸੀਂ ਕੁਝ ਫੰਡ ਦਾ ਕੁਝ ਹਿੱਸਾ ਜਾਰੀ ਕਰ ਦਿਓ, 5 ਅਰਬ ਕਰ ਦਿਓ ਜਾਂ 10 ਅਰਬ ਕਰ ਦਿਓ, ਤਾਂ ਕਿ ਜਿਹੜੇ ਸ਼ਬਾਜ਼ ਸ਼ਰੀਫ ਦੇ ਉੱਤੇ ਜਿਹੜੀ ਹੈ ਨਾਅਹਲੀ ਦੀ ਜਿਹੜੀ ਤਲਵਾਰ ਲਟਕ ਰਹੀ ਹੈ ਉਸ ਤੋਂ ਬਚਿਆ ਜਾਵੇ। ਵੇਖੋ ਸੁਪਰੀਮ ਕੋਰਟ ਦੇ ਜਿਹੜੇ ਹੁੰਦਾ ਫੈਸਲਾ ਉਹ ਬਾਈਂਡਿੰਗ ਹੁੰਦਾ ਹੈ, ਉਹਦੇ 'ਚ ਇੰਜ ਨਹੀਂ ਹੁੰਦਾ ਕਿ ਮੈਂ ਮਰਜ਼ੀ ਨਾਲ 7 ਰੁਪਏ ਦੇ ਦਿਆਂ 10 ਰੁਪਏ ਦੇ, ਇੰਜ ਨਹੀਂ ਹੁੰਦਾ। ਵੇਖੋ ਸੁਪਰੀਮ ਕੋਰਟ ਇੱਕ ਰੂਲ ਆਫ ਬਿਜ਼ਨਸ ਹੈ, ਉਸਨੇ ਡਾਇਰੈਕਸ਼ਨ ਦਿੱਤੀਆਂ ਨੇ, ਦਾ ਮਤਲਬ ਇੰਪਲੀਮੈਂਟ ਤੁਸੀਂ ਕਰਾਉਣਾ ਹਰ ਸੂਰਤ ਇੰਪਲੀਮੈਂਟ ਹਰ ਅਦਲੀਆ ਦੇ ਬਾਰੇ ਕਿਉਂ ਕਿਹਾ ਜਾਂਦਾ ਹੈ ਕਿ ਉਹ ਅੱਖਾਂ ਤੋਂ ਉਹਨਾਂ ਦੀ ਪੱਟੀ ਹੁੰਦੀ, ਕਿਉਂਕਿ ਉਹਨਾਂ ਨੂੰ ਨਹੀਂ ਨਜ਼ਰ ਆਉਂਦਾ ਕੀ ਹੈ, ਉਹਨਾਂ ਨੂੰ ਇਹ ਨਜ਼ਰ ਆਉਂਦਾ ਕਾਨੂੰਨ ਕੀ ਕਹਿੰਦਾ ਹੈ, ਆਇਨ ਕੀ ਕਹਿੰਦਾ ਹੈ। ਉਸ ਆਇਨ ਦੇ ਤਹਿਤ ਉਹਨਾਂ ਨੇ ਕਿਹਾ ਸੀ ਕਿ ਤੁਸੀਂ 10 ਅਪ੍ਰੈਲ ਤੱਕ ਜਮ੍ਹਾਂ ਕਰਾਉਣਾ ਹੈ, ਤੇ ਵੇਖੋ ਬਜ਼ਾਰ ਇਹਨਾਂ ਨਹੀਂ ਜਮ੍ਹਾਂ ਕਰਾਇਆ। ਹੁਣ ਅਗਰ 1 ਕਰੋੜ ਵੀ ਜਮ੍ਹਾਂ ਕਰਾਉਂਦੇ ਨੇ ਜਾਂ 1 ਲੱਖ ਵੀ ਜਮ੍ਹਾਂ ਕਰਾਉਂਦੇ ਨੇ ਜਾਂ 1 ਅਰਬ ਵੀ ਜਮ੍ਹਾਂ ਕਰਾਉਂਦੇ ਨੇ, ਤੇ ਉਹ ਕੰਮ 21 ਅਰਬ ਵਾਲਾ ਨਹੀਂ ਹੈ। ਯਾਨੀ ਕਿ ਤੁਸੀਂ ਕੰਟੈਂਪਟ ਆਫ ਕੋਰਟ ਦੇ ਜ਼ਮਰੇ ਅਜੇ ਤੱਕ ਵੀ ਆ ਰਹੇ ਹੋ, ਕਿਉਂਕਿ ਤੁਸੀਂ ਅਗਰ ਤੁਸੀਂ ਇਤਨਾ ਹੀ ਦੇ ਰਹੇ ਹੋ ਉਹਨਾਂ ਨੂੰ, ਤੁਸੀਂ ਖਾਣਾ ਪੀਣਾ ਖਾ ਲੈਣ ਇਲੈਕਸ਼ਨ ਕਮਿਸ਼ਨ ਵਾਲੇ, ਤੇ ਤੁਸੀਂ ਬੱਲੇ ਬੱਲੇ ਕਰ ਲਓ ਅਸੀਂ ਇਲੈਕਸ਼ਨ ਫੰਡ ਦੇ ਦਿੱਤੇ, ਸਹੀ ਨਹੀਂ ਹੁੰਦਾ। ਤੁਸੀਂ ਪੂਰਾ ਕੰਮ ਚਲਾਉਣਾ ਹੈ, ਉਹਨਾਂ ਦਾ ਆਪਣੇ ਸ਼ਡਿਊਲ ਜਾਰੀ ਕਰਵਾਉਣੇ ਨੇ, ਉਹਨਾਂ ਬੈਲਟ ਪੇਪਰ ਪ੍ਰੋਡਿਊਸ ਕਰਵਾਉਣੇ ਨੇ, ਉਹਨਾਂ ਪੂਰਾ ਦਾ ਪੂਰਾ ਲੋਕਾਂ ਨੂੰ ਟ੍ਰੇਨ ਕਰਨਾ, ਮਾਸਟਰ ਟ੍ਰੇਨਰ ਦਾ ਕੰਮ ਹੈ ਅੱਗੇ ਆਰੋਜ਼ ਤੱਕ ਜਾਣਾ। ਤੇ ਇਹ ਤਾਂ ਨਹੀਂ ਹੋ ਸਕਦਾ ਕਿ ਮਰਜ਼ੀ ਦੇ ਤੁਸੀਂ ਫੰਡ ਦੇ ਦਿਓ, ਉਸ ਤੋਂ ਬਾਅਦ ਤੁਸੀਂ ਕਹੋ ਕਿ ਇਹ ਉਹਦਾ ਸਿਸਟਮ ਹੈ, ਇਸ ਤਰ੍ਹਾਂ ਟ੍ਰਾਂਸਫਰ 'ਚ ਇਸਤੇਮਾਲ ਹੋਣਗੇ। ਇਹ ਨਹੀਂ ਹੋਣ ਲੱਗਾ ਕਿ ਪੂਰੇ ਦੇ ਪੂਰੇ ਫੰਡ ਰਿਲੀਜ਼ ਕਰਨੇ ਚਾਹੀਦੇ ਨੇ, ਲੇਕਿਨ ਇਹਨਾਂ ਕੀਤੇ ਨਹੀਂ। ਮਰਲਾਬਾਰ ਤਰੀਕੇ ਨਾਲ ਸ਼ੁਰੂ 'ਚ ਸੋਚਿਆ ਸੀ ਕਰਾਂਗੇ, ਲੇਕਿਨ ਪਤਾ ਨਹੀਂ ਕਿੰਨੇ ਇਹਨਾਂ ਮਸ਼ਵਰਾ ਦਿੱਤਾ ਕਿਸ ਕਾਬੀਨਾ ਦੇ ਬੰਦੇ, ਉਸ ਤੋਂ ਬਾਅਦ ਇਹਨਾਂ ਯੂਟਰਨ ਮਾਰ ਲਿਆ। ਇਹਨਾਂ ਦੀ ਇਹ ਹਜੇ ਤੱਕ ਜਿਹੜੀ ਹੈ ਸਟੈਬਲਿਸ਼ਮੈਂਟ ਨਾਲ ਜਿਹੜੀ ਹੈ ਉਹ ਸਿੱਧੀ ਨਹੀਂ ਤਾਣੀ ਪਈ, ਕਿਉਂਕਿ ਬਾਰ-ਬਾਰ ਬਲੈਕਮੇਲ ਕਰ ਰਹੇ ਨੇ। ਤੇ ਅਦਲੀਆ ਆਪਣਾ ਐਸਟੈਬਲਿਸ਼ਮੈਂਟ ਦਾ ਵੀ ਇੱਕ ਜਿਹੜਾ ਹਿੱਸਾ ਹੈ ਉਹ ਇਸ ਚੀਜ਼ ਦੇ ਉੱਤੇ ਤਿਆਰ ਹੋ ਗਿਆ ਹੈ, ਕਿਉਂਕਿ ਪਪੂਲੈਰਿਟੀ ਇਮਰਾਨ ਖਾਨ ਦੀ ਜ਼ਿਆਦਾ ਹੈ, ਆਵਾਮ ਦੀ ਉਹਨੂੰ ਤਾਇਦ ਹਾਸਲ ਹੈ, ਤੇ ਉਸ ਹਿੱਸੇ ਦਾ ਇਹ ਆਪਣਾ ਕਹਿਣਾ ਹੈ ਕਿ ਇਲੈਕਸ਼ਨ ਕਰਵਾਏ ਜਾਣ, ਤੇ ਜਿਹਦੇ ਤੋਂ ਮਤਲਬ ਕਿ ਕਪਤਾਨ ਦੀ ਰਾਹ ਇੱਕ ਦਫਾ ਫਿਰ ਵਜ਼ੀਰ ਆਜ਼ਮ ਬਣਨ ਦੀ ਹਮਵਾਰ ਹੋ ਰਹੀ ਹੈ। ਵੇਖੋ ਪਿੰਡੀ ਵਾਲੇ ਨਾਲ ਇਹਨਾਂ ਦੀ ਸੈਟਿੰਗ ਜ਼ਰੂਰ ਹੈ, ਲੇਕਿਨ ਕਿਸ ਹੱਦ ਤੱਕ ਸੈਟਿੰਗ ਹੈ, ਕਿਸ ਹੱਦ ਤੱਕ ਰਹਿ ਸਕਦੀ ਹੈ, ਇਹ ਇੱਕ ਅੱਛਾ ਇੱਕ ਨਵਾਂ ਪਹਿਲੂ ਹੋ ਸਕਦਾ ਹੈ। ਫਿਲਹਾਲ ਦੇ ਨਾਲ ਇਹਨਾਂ ਦੀ ਸੈਟਿੰਗ ਜ਼ਰੂਰ ਹੈ, ਲੇਕਿਨ ਪੀਟੀਆਈ ਨੂੰ ਇਸ ਵਕਤ ਐਸਟੈਬਲਿਸ਼ਮੈਂਟ ਸਪੋਰਟ ਇਸ ਹੱਦ ਤੱਕ ਨਹੀਂ ਕਰ ਰਹੀ, ਕਿਉਂਕਿ ਮੈਂ ਵੇਖਿਆ ਐਨਐਸਸੀ ਦੀ ਮੀਟਿੰਗ ਦੇ ਦੌਰਾਨ ਵੀ ਕਿ ਉਸ ਦੌਰਾਨ ਵੀ ਕੁਝ ਲੋਕ ਮਖਸੂਸ ਜਿਹੜੇ ਵਰਦੀ ਵਾਲੇ ਲੋਕ ਸਨ ਉਹ ਕਿਸੇ ਹੱਦ ਤੱਕ ਸਪੋਰਟ ਕਰ ਰਹੇ ਸਨ ਉਸ ਬਿਆਨੀ ਨੂੰ ਜਿਹੜਾ ਪੀਡੀਐਮ ਬਣਾ ਰਹੀ ਹੈ। ਕੁਝ ਐਸੇ ਲੋਕ ਤਾਂ ਜਿਹੜੇ ਖਾਮੋਸ਼ ਇਖਤਿਆਰ ਕਰ ਲਈ ਉਹਨਾਂ ਉਸ ਵਿੱਚ ਮੀਟਿੰਗ 'ਚੋਂ, ਜਿਸ ਤੋਂ ਬਾਅਦ ਉਹ ਇਲਾਮੀਆ ਜਿਹੜਾ ਮੁਸ਼ਤਰਕਾ ਇਲਾਮੀਆ ਨਹੀਂ ਆ ਸਕਿਆ, ਲੇਕਿਨ ਉਹਦੇ ਵਿੱਚ ਬੈਠੇ ਕੁਝ ਲੋਕ ਇਹ ਕਹਿ ਰਹੇ ਸਨ ਕਿ ਵਾਕਈ ਇਮਰਾਨ ਖਾਨ ਦੀ ਅਦਲੀਆ ਮੁਖਾਲਫ ਜਿਹੜੀ ਕੰਮ ਚੱਲ ਰਿਹਾ ਬਕੌਲ ਉਹਨਾਂ ਦੇ, ਉਹਨੂੰ ਅਸੀਂ ਰੱਦ ਕਰੀਏ, ਉਹਦੇ ਉੱਤੇ ਅਸੀਂ ਮੁਸ਼ਤਰਕਾ ਇਲਾਮੀਆ ਜਾਰੀ ਕਰੀਏ। ਜਿਵੇਂ ਇਹਨਾਂ ਦੇ ਬਕੌਲ ਰਜੀਮ ਚੇਂਜ ਉੱਤੇ ਜਿਹੜਾ ਸਾਈਫਰ ਦਾ ਕੌਮੀ ਸਲਾਮਤੀ ਨੇ ਦਿੱਤਾ ਸੀ ਇਲਾਮੀਆ, ਲੇਕਿਨ ਉਹ ਉਹਨਾਂ ਦੀ ਫੁਲਫਿਲਮੈਂਟ ਨਹੀਂ ਹੋ ਸਕੀ। ਲੇਕਿਨ ਕੋਈ ਨਾ ਮਤਲਬ ਕਿ ਅਜੇ ਤੱਕ ਉਹ ਜਿਹੜੇ ਉਸ ਇੱਕ ਨੁਕਤੇ ਦੇ ਉੱਤੇ ਇਕੱਠੇ ਨਹੀਂ ਹੋ ਸਕੇ, ਉਹਦੀ ਵਜ੍ਹਾ ਵੀ ਇਹੀ ਹੈ ਕਿਉਂਕਿ ਹੁਣ ਐਸਟੈਬਲਿਸ਼ਮੈਂਟ ਦੀ ਵੀ ਜਿਹੜੀ ਹੈ ਇੱਕ ਰਾਏ ਤਕਸੀਮ ਹੁੰਦੀ ਨਜ਼ਰ ਆ ਰਹੀ ਹੈ। ਦੇਖੋ ਮੈਨੂੰ ਇਸੇ ਤਰ੍ਹਾਂ ਯਾਦ ਹੈ ਕਿ ਐਸਟੈਬਲਿਸ਼ਮੈਂਟ ਨੂੰ ਜਿੱਲੇ ਕੋਲ ਲੱਗਾ ਸੀ ਕਿ ਹਲਕਾ ਜਿਹਾ ਅਸੀਂ ਟੈਂਡ ਲੈਣਾ ਹੈ, ਇਮਰਾਨ ਖਾਨ ਤੋਂ ਹਟਣਾ ਹੈ, ਉਸ ਤੋਂ ਬਾਅਦ ਹਲਕੀ ਜੀ ਨਿੱਕੀ ਜੀ ਉਹਦੀ ਪਾਲਿਸੀ ਜਿਹੜੀ ਸੀ ਨਾ, ਜਿਹੜੀ ਮੁਲਕ ਦੇ ਹੱਕ 'ਚ ਹੋਏ ਜਾਂ ਟੈਕਸ ਵਧਾਉਣਾ ਲਈ ਹੋਏ ਜਾਂ ਪੈਟਰੋਲ ਵਧਾਉਣਾ ਲਈ ਹੋਏ, ਉਹਦੇ ਉੱਤੇ ਵੀ ਐਸਟੈਬਲਿਸ਼ਮੈਂਟ ਸਟੈਂਡ ਲੈ ਲੈਂਦੀ ਸੀ, ਇਸ ਤਰ੍ਹਾਂ ਮੁਲਕ ਨਹੀਂ ਚੱਲੇਗਾ, ਡਿਕਟੇਟ ਕਰਦੀ ਸੀ। ਤੇ ਹੁਣ ਕਿਉਂ ਨਹੀਂ ਕਰ ਰਹੀ? ਮੁਲਕ ਕਿੱਥੇ ਜਾ ਰਿਹਾ? ਕਿਉਂਕਿ ਹੁਕੂਮਤ ਦਾ ਜਿਹੜੀ ਐਸਟੈਬਲਿਸ਼ਮੈਂਟ ਹੈ ਉਹ ਬੜੀ ਸੈਟਿੰਗ ਹੋਈ ਇਹਨਾਂ ਦੀ, ਉਹ ਨਹੀਂ ਚਾਹੁੰਦੇ ਕਿ ਯਾਰ ਇਸ ਵਕਤ ਇਮਰਾਨ ਖਾਨ ਨੂੰ ਲੈ ਕੇ ਆਈਏ। ਉਹਨਾਂ ਨੂੰ ਪਤਾ ਕਿ ਇਮਰਾਨ ਖਾਨ ਦਾ ਗ੍ਰਾਫ ਕਿੱਥੇ ਪਹੁੰਚਿਆ ਹੈ, ਤੇ ਉਹਨਾਂ ਨੇ ਪਤਾ ਕਿ ਇਮਰਾਨ ਖਾਨ ਨੇ ਆਉਂਦੇ ਨਾਲ ਕੀ ਕਰਨਾ ਹੈ। ਸਭ ਤੋਂ ਪਹਿਲਾਂ ਕਾਨੂੰਨ ਸਾਜ਼ੀ ਕਿਹੜੀ ਕਰਨੀ, ਕਿੰਨੇ ਅਦਾਰਿਆਂ ਨੂੰ ਸਮਝਾਉਣਾ ਕਿ ਕੀ ਤੁਸੀਂ ਕਿਸ ਰੋਲ ਵਿੱਚ ਕਿਹਦੇ ਡੋਮੇਨ 'ਚ ਕੰਮ ਕਰ ਰਹੇ ਹੋ। ਅਜੇ ਰਜੀਮ ਚੇਂਜ ਨੂੰ 1 ਸਾਲ ਮੁਕੰਮਲ ਹੋ ਗਿਆ, ਉਹਦੇ ਉੱਤੇ ਕਪਤਾਨ ਨੇ ਜਿਹੜਾ ਹੈ ਮੌਜੂਦਾ ਹੁਕੂਮਤ ਦੇ ਆਪਣਾ ਖਿਲਾਫ ਇੱਕ ਵਾਈਟ ਪੇਪਰ ਜਾਰੀ ਕੀਤਾ ਹੈ, ਜਿਹਦੇ ਵਿੱਚ ਕਪਤਾਨ ਨੇ ਇਸ ਹੁਕੂਮਤ ਦੇ 1 ਸਾਲ ਦੀ ਜਿਹੜੀ ਕਾਰਕਰਦਗੀ ਹੈ ਉਹ ਆਵਾਮ ਦੇ ਸਾਹਮਣੇ ਲਿਆਂਦੀ ਹੈ, ਤੇ ਜਿਹਦੇ ਵਿੱਚ ਕਪਤਾਨ ਦਾ ਇਹ ਕਹਿਣਾ ਸੀ ਕਿ 1 ਸਾਲ 'ਚ ਜਿਹੜੀ ਮਈਸ਼ਤ ਹੈ ਸਾਡੀ ਉਹਦੀ ਆਪਣਾ ਰੇਸ਼ੋ ਬਹੁਤ ਥੱਲੇ ਆ ਗਈ ਹੈ, ਤੇ ਮੁਲਕ ਮਜ਼ੀਦ ਜਿਹੜਾ ਮਸਾਇਲ ਦਾ ਸ਼ਿਕਾਰ ਹੋ ਗਿਆ। ਵੇਖੋ ਬਦਕਿਸਮਤੀ ਤੁਹਾਡੀ ਹੁਕੂਮਤ ਹੈ, ਤੁਸੀਂ ਧਮਕੀਆਂ ਦੇ ਰਹੇ ਹੋ ਕਿ $500 ਤੱਕ ਚਲਾ ਜਾਏਗਾ। ਤੁਸੀਂ ਮੁਸਲਿਮ ਲੀਗ ਨੂਨ ਦੇ ਕਾਇਦ ਨੇ ਆਏ ਕਿਸ ਵਾਸਤੇ? ਤੁਸੀਂ ਆਏ ਮਾਸ਼ੀ ਬਕੌਲ ਤੁਹਾਡੇ, ਤੁਸੀਂ ਕਹਿੰਦੇ ਹੋ ਸਾਡੇ ਕੋਲ ਮਾਸ਼ੀ ਟੀਮ ਦੁਨੀਆ ਦੀ ਬਿਹਤਰੀਨ ਟੀਮ ਹੈ, ਇਸਾਫਦਾਰ ਦੀ ਸ਼ਕਲ ਵਿੱਚ ਡਾਲਰ ਅਸੀਂ ਰੋਟੇਟ ਕਰ ਲੈਂਦੇ ਹਾਂ, ਦਬਾ ਲੈਂਦੇ ਹਾਂ, ਅਸੀਂ ਇਨਵੈਸਟਰ ਨਾਲ ਸਾਡੀ ਦੁਆ ਸਲਾਮ ਹੈ, ਲੈਕਸ ਰਹਿ ਗਏ, ਰੈਮਿਟੈਂਸ ਅਸੀਂ ਕੰਟਰੋਲ ਕਰ ਲਾਂਗੇ, ਅਸੀਂ ਡੈਫਿਸਿਟ ਕੰਮ ਕਰ ਲਾਂਗੇ। ਤੁਸੀਂ ਟਕਾ ਨਹੀਂ ਕੀਤਾ। 11 ਮਹੀਨੇ ਤੁਹਾਨੂੰ ਹੋ ਗਏ ਨੇ ਬਕਾਇਦਾ ਹੁਕੂਮਤ ਦੇ ਐਸਾ ਬਣੇ ਹੋਏ ਹੋਇਆ, ਉਸ ਤੋਂ ਬਾਵਜੂਦ ਤੁਸੀਂ ਸਿਰਫ ਟੀਮਾਂ ਤਬਦੀਲ ਕੀਤੀ ਨੇ, ਉਹਨਾਂ ਕੱਪੜੇ ਚੇਂਜ ਕਰਵਾਏ ਨੇ, ਉਹ ਕੰਮ ਉਹਨਾਂ ਕੀ ਕੀਤਾ ਹੈ? ਸਿਰਫ ਤਨਖਾਹਾਂ TRO ਤੇ ਬਸ ਚੀਜ਼ਾਂ ਨਾਲ ਇਹਨਾਂ ਨੇ ਲੈ ਕੇ ਕੰਮ ਚਲਾਇਆ ਉਹਨਾਂ, ਲੇਕਿਨ ਔਨ ਗਰਾਊਂਡ ਜਿਹੜਾ ਹੈ ਕੁਝ ਵੀ ਨਹੀਂ ਹੈ। ਮਾਸ਼ੀ ਤੁਹਾਡੇ ਹਾਲਾਤ ਇਸ ਹੱਦ ਤੱਕ ਹੈ ਕਿ ਤੁਸੀਂ IMF ਦੇ ਪ੍ਰੋਗਰਾਮ ਦੀ ਸ਼ਰਾਇਤ ਪੂਰੀ ਕਰਕੇ ਵੀ ਪੈਸੇ ਨਹੀਂ ਲੈ ਪਾ ਰਹੇ। ਤੁਹਾਡੀ ਡਿਪਲੋਮੈਸੀ ਦਾ ਇਹ ਲੈਵਲ ਹੈ ਕਿ ਤੁਸੀਂ ਸਿਰਫ ਦੌਰੇ ਕੀਤੇ ਨੇ, ਅਸਲ ਤਰਫ ਜਿਹੜਾ ਕਲਾਈਮੇਟ ਚੇਂਜ ਉੱਤੇ ਥੋੜਾ ਫੰਡ ਰਿਲੀਜ਼ ਹੋਣਾ ਸੀ ਉਹ ਵੀ ਤੁਹਾਨੂੰ ਟਕਾ ਨਹੀਂ ਮਿਲਿਆ। ਤੁਸੀਂ ਗੱਲਾਂ ਕਰਦੇ ਹੋ ਤੁਹਾਡੀ ਹਰ ਸ਼ੈ ਕਾਮਯਾਬ ਹੋ, ਨਾ ਤੁਹਾਡੀ ਫੋਰਨ ਡਿਪਲੋਮੈਸੀ ਕਾਮਯਾਬ ਹੈ, ਨਾ ਤੁਹਾਡੀ ਫਾਈਨੈਂਸ ਕਾਮਯਾਬ ਹੋ ਰਹੀ ਨਹੀਂ, ਨਾ ਤੁਹਾਡੀ ਕੋਈ ਸਿਕਿਉਰਿਟੀ ਕੰਟਰੋਲ ਹੋ ਪਾ ਰਹੀ। ਤੁਸੀਂ ਕਰ ਕੀ ਰਹੇ ਹੋ? ਇਹ 3 ਚੀਜ਼ਾਂ ਨਾਲ ਤਾਂ ਮੁਲਕ ਚੱਲਦਾ ਹੈ।
ਹੁਣ ਤੁਸੀਂ ਨਾਜ਼ਰੀਨ ਹਰ ਇਦਾਰਾ ਮਤਾਂ ਦਾ ਬਣਾ ਤੁਸੀਂ ਰੱਖਿਆ ਹੈ, ਆਵਾਮ ਦਾ ਇਤਮਾਦ ਕਿਸ ਇਦਾਰੇ ਤੋਂ ਹੋਏਗਾ, ਕਿਹਦੇ ਕੋਲ ਜਾਏਗਾ? ਇਸ ਸਿਚੁਏਸ਼ਨ ਤੋਂ ਇਮਰਾਨ ਖਾਨ ਦਾ ਜਿਹੜਾ ਵਾਈਟ ਪੇਪਰ ਮੇਰੇ ਖਿਆਲ 'ਚ ਉਹਦੇ ਵਿੱਚ ਅਜੇ ਤੱਕ ਵੀ ਕਮੀ ਹੈ, ਮਜ਼ੀਦ ਵਾਸਟ ਲੈਵਲ ਤੇ ਵਾਈਡਰ ਲੈਵਲ ਤੇ ਹੋਣਾ ਚਾਹੀਦਾ ਸੀ, ਤੇ ਤਾਂ ਪਤਾ ਚੱਲਦਾ ਲੋਕਾਂ ਨੂੰ ਕਿ ਮਜ਼ੀਦ ਜਿਹੜੇ ਇਦਾਰੇ ਸਪੈਸੀਫਿਕਲੀ ਨੇ ਉਹਨਾਂ ਦੀ ਕਾਰਕਰਦਗੀ ਕੀ ਰਹੀ ਹੈ, ਉਹ ਕਿਸ ਹੱਦ ਤੱਕ ਡਿਵੈਲੂ ਹੋਏ, ਕਿਸ ਹੱਦ ਤੱਕ ਡਿਫਾਲਟ ਸਾਈਡ ਤੇ ਜਾ ਰਹੇ ਨੇ, ਤੇ ਉਹਨੂੰ ਕਿਵੇਂ ਸੈਟਿੰਗ ਕਰਨੀ ਹੈ। ਜੀ ਬਿਲਕੁਲ, ਤੁਸੀਂ ਸਜਾਦ ਕਾਜ਼ਮੀ ਸਾਹਿਬ ਦਾ ਤਜਜ਼ੀਆ ਜਾਣਿਆ। ਅਗਰ ਤੇ ਮੁਲਕ ਦੇ ਵਿੱਚ ਆਇਨ ਦੀ ਸੁਪਰਮੇਸੀ ਹੈ ਤੇ ਇਹਦੇ ਵਿੱਚ ਤਮਾਮ ਜਿਹੜੇ ਸਿਆਸਤਦਾਨ ਨੇ ਉਹਨਾਂ ਨੂੰ ਆਪਣੇ ਇਖਤਲਾਫਾਤ ਪਾਸੇ ਪੁਸ਼ਤ ਪਾ ਕੇ ਤੇ ਆਵਾਮ ਵਾਸਤੇ ਤੇ ਕਾਨੂੰਨ ਵਾਸਤੇ ਕੰਮ ਕਰਨਾ ਪਏਗਾ। ਉਹਦੇ ਨਾਲ ਹੀ ਮੁਲਕ ਦੀ ਤਰੱਕੀ ਹੈ ਤੇ ਆਵਾਮ ਦੀ ਖੁਸ਼ਹਾਲੀ ਹੈ। ਇਸ ਦੇ ਨਾਲ ਹੀ ਬਾਉ ਸਨਫੀਦੁਰ ਰਹਿਮਾਨ ਜਾਟ ਨੂੰ ਇਜਾਜ਼ਤ ਦਿਓ ਤੇ ਵੇਖਦੇ ਰਹੋ ਸਾਡਾ ਪੰਜਾਬੀ ਨਿਊਜ਼ ਚੈਨਲ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਡੀ ਵੀਡੀਓਜ਼ ਨੂੰ ਲਾਈਕ ਕਰੋ ਤੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਦਾ ਇਜ਼ਹਾਰ ਕਰਨਾ ਨਾ ਭੁੱਲਿਓ। ਅੱਲਾ ਨਿਗਹਿਬਾਨ।